ਜਾਣ ਦੇ ਯਾਰਾ ਜੇ ਨਾ ਦੱਸ ਦਿੱਤਾ ਤੇ ਤੈਨੂੰ ਤਾਪ ਚੜ ਜਾਏਗਾ ਗੱਜ ਦੇ ਫੜੇ ਨੇ ਪਰ ਬਸ। अस्सलाम वालेकुम नाजरीन, मैं तारक सानी ते तुसी वेख रहे हो मेरे YouTube चैनल रैबर एंटरटेनमेंट प्लस। ਅੱਜ ਜਿਹੜੀ ਮਾਲੂਮਾਤ ਮੈਂ ਤੁਹਾਨੂੰ ਦੇਣ ਜਾ ਰਿਹਾ ਮੈਨੂੰ ਇਹ 100% ਯਕੀਨ ਹੈ ਕਿ ਇਸ ਤੋਂ ਪਹਿਲੇ ਇਹ ਗਰੰਟੀ ਨਾਲ ਮੈਂ ਕਹਿਣਾ ਕਿ ਇਸ ਤੋਂ ਪਹਿਲੇ ਇਹ ਮਾਲੂਮਾਤ ਤੁਹਾਨੂੰ ਕਿਸੇ ਨੇ ਦਿੱਤੀ ਹੋਣੀ। ਮੈਂ ਇਹ ਦੱਸਾਂਗਾ ਕਿ ਸੁਲਤਾਨ ਰਈ ਜਿਹੜਾ ਕਿ ਪੰਜਾਬ ਦਾ ਇੱਕ ਵਰਸਟਾਈਲ ਫਨਕਾਰ ਸੀ, ਬਲਕਿ ਪਾਕਿਸਤਾਨ ਦਾ ਇੱਕ ਵਰਸਟਾਈਲ ਫਨਕਾਰ ਸੀ ਔਰ ਪੰਜਾਬੀ ਫਿਲਮਾਂ ਦਾ ਬੜਾ ਹੀ ਬਿਹਤਰੀਨ ਅਦਾਕਾਰ ਸੀ। ਉਹ ਕਿਹੜਾ ਇੰਡੀਅਨ ਐਕਟਰ ਸੀ ਜਿਸ ਨੇ ਇਹਨਾਂ ਤੋਂ ਮੁਤਾਸਰ ਹੋ ਕੇ ਨਾ ਸਿਰਫ ਇਹਨਾਂ ਤੋਂ ਮੁਤਾਸਰ ਹੋ ਕੇ ਇੱਕ ਫਿਲਮ ਬਣਾਈ ਔਰ ਉਹਨਾਂ ਦੀ ਕਾਪੀ ਕੀਤੀ, ਬਲਕਿ ਉਹ ਸੁਲਤਾਨ ਰਈ ਦਾ ਬਹੁਤ ਵੱਡਾ ਫੈਨ ਸੀ ਔਰ ਉਸਨੇ ਸੁਲਤਾਨ ਰਈ ਤੋਂ ਮੁਤਾਸਰ ਹੋ ਕੇ ਆਪਣੇ ਕਿਸ ਕਜ਼ਨ ਨੂੰ ਪੰਜਾਬੀ ਫਿਲਮਾਂ ਦੇ ਵਿੱਚ ਮੁਤਾਰਫ ਕਰਾਇਆ ਔਰ ਉਹ ਸ਼ਖਸ ਪੰਜਾਬੀ ਫਿਲਮਾਂ ਦਾ ਸੁਲਤਾਨ ਰਈ ਸਾਬਤ ਹੋਇਆ। ਉਹ ਐਕਟਰ ਕੌਣ ਸੀ ਇਹ ਤੁਸੀਂ ਇਹ ਵੀਡੀਓ ਵੇਖੋਗੇ ਤੇ ਤੁਹਾਨੂੰ ਪਤਾ ਚੱਲੇਗਾ ਕਿ ਉਹ ਐਕਟਰ ਕੌਣ ਸੀ, ਉਸਨੇ ਕਿਹੜੇ ਐਕਟਰ ਨੂੰ ਪੰਜਾਬੀ ਫਿਲਮਾਂ ਮੁਤਾਰਫ ਕਰਾਇਆ ਔਰ ਉਹ ਪੰਜਾਬੀ ਫਿਲਮਾਂ ਦਾ ਸੁਲਤਾਨ ਰਈ ਸਾਬਤ ਹੋਇਆ। ਔਰ ਉਸ ਐਕਟਰ ਦੀ ਜ਼ਿੰਦਗੀ ਔਰ ਇਸ ਐਕਟਰ ਦੀ ਜ਼ਿੰਦਗੀ ਯਾਨੀ ਕਿ ਸੁਲਤਾਨ ਰਈ ਦੀ ਜ਼ਿੰਦਗੀ ਤੇ ਉਹ ਪੰਜਾਬੀ ਜਿਹੜਾ ਪੰਜਾਬ ਇੰਡੀਅਨ ਐਕਟਰ ਸੀ, ਪੰਜਾਬੀ ਇੰਡੀਅਨ ਐਕਟਰ ਸੀ ਜਿਹੜਾ ਉਸ ਦੀ ਜ਼ਿੰਦਗੀ ਕਈ ਐਸੇ ਵਾਕਿਆਤ ਆਏ, ਕਈ ਐਸੀ ਗੱਲਾਂ ਜਿਹੜਾ ਉਹਨਾਂ ਦੋਨਾਂ ਦੇ ਦਰਮਿਆਨ ਮੁਸ਼ਤਰਕਾ ਸਨ। ਸਭ ਤੋਂ ਪਹਿਲੇ ਮੈਂ ਤੁਹਾਨੂੰ ਕਹਾਂਗਾ ਕਿ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਮਿਹਰਬਾਨੀ ਫਰਮਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਕਿ ਇਸ ਤਰ੍ਹਾਂ ਦੀ ਅੱਛੀ ਵੀਡੀਓ ਮੈਂ ਤੁਹਾਡੀ ਖਿਦਮਤ ਵਿੱਚ ਪੇਸ਼ ਕਰਾਂ। ਸੁਲਤਾਨ ਰਈ ਨੇ ਜਦੋਂ ਮੋਲਾ ਜੱਟ ਬਣਾਈ ਔਰ ਮੋਲਾ ਜੱਟ ਬਹੁਤ ਹੀ ਸੁਪਰ ਹਿੱਟ ਰਹੀ ਔਰ ਕਾਮਯਾਬੀ ਤੇ ਬਹੁਤ ਸਾਰੇ ਝੰਡੇ ਗਾੜੇ ਉਹਨੇ, ਬਹੁਤ ਸਾਰੀਆਂ ਕਾਮਯਾਬੀਆਂ ਸਮੇਟੀਆਂ ਔਰ ਸੁਲਤਾਨ ਰਈ ਨੇ ਇੱਕ ਟ੍ਰੈਂਡ ਜਿਹੜਾ ਸੈੱਟ ਕਰ ਦਿੱਤਾ ਹੈ ਕਿ ਜਿਸ ਤੋਂ ਬਾਅਦ ਤੜਾਤੜ ਪੰਜਾਬ ਪਾਕਿਸਤਾਨ ਵਿੱਚ ਤੜਾਤੜ ਪਾਕਿਸਤਾਨ ਤੇ ਉਸ ਮੌਜੂ ਤੇ ਫਿਲਮਾਂ ਸ਼ੁਰੂ ਹੋ ਗਿਆ, ਜੱਟ ਦਾ ਖਲਾਕ, ਜੱਟ ਦਾ ਵੈਰ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਬਣਨਾ ਸ਼ੁਰੂ ਹੋ ਗਈਆਂ ਔਰ ਇੰਡੀਆ ਜਿਹੜਾ ਸਾਡਾ ਪੜੋਸੀ ਮੁਲਕ ਹੈ ਉਹ ਵੀ ਇਸ ਤੋਂ ਮੁਤਾਸਰ ਹੋਏ ਬਗੈਰ ਨਾ ਰਹਿ ਸਕਿਆ। ਮੋਲਾ ਜੱਟ ਦੀ ਰਿਲੀਜ਼ਿੰਗ ਤੋਂ ਬਾਅਦ ਅਦਾਕਾਰ ਧਰਮਿੰਦਰ ਸੁਲਤਾਨ ਰਈ ਦੇ ਬਹੁਤ ਬੜੇ ਫੈਨ ਬਣ ਗਏ। ਅਦਾਕਾਰ ਧਰਮਿੰਦਰ ਨੇ ਨਾ ਸਿਰਫ ਮੋਲਾ ਜੱਟ ਦੀ ਕਾਪੀ ਬਣਾਈ ਬਲਕਿ ਉਹ ਫਖਰੀਆ ਵੀ ਕਹਿੰਦੇ ਸਨ ਕਿ ਮੈਂ ਮੋਲਾ ਜੱਟ ਦੀ ਮੈਂ ਕਾਪੀ ਬਣਾਈ ਔਰ ਮੈਂ ਸੁਲਤਾਨ ਰਈ ਤੋਂ ਮੁਤਾਸਰ ਹਾਂ। ਧਰਮਿੰਦਰ ਨੇ ਇਹ ਕੀਤਾ ਕਿ ਉਹਨਾਂ ਨੇ ਸੁਲਤਾਨ ਰਈ ਵੇਖਦੇ ਹੋਏ ਇੱਕ ਫਿਲਮ ਬਣਾਉਣ ਦਾ ਫੈਸਲਾ ਕੀਤਾ ਔਰ ਉਸ ਫਿਲਮ ਦੇ ਅੰਦਰ ਆਪਣੇ ਕਜ਼ਨ ਜਿਹੜਾ ਕਿ ਵਰਿੰਦਰਾ ਸੀ, ਵਰਿੰਦਰ ਵੀ ਕਹਿ ਸਕਦੇ ਜਾਂ ਵਰਿੰਦਰਾ ਵੀ ਕਹਿ ਸਕਦੇ, ਜਿਸ ਤਰ੍ਹਾਂ ਇੰਡੀਆ ਲੋਕ ਧਰਮਿੰਦਰਾ ਕਹਿੰਦੇ ਨੇ, ਅਸੀਂ ਧਰਮਿੰਦਰ ਕਹਿੰਦੇ ਹਾਂ, ਇਸ ਤਰ੍ਹਾਂ ਉਹਨਾਂ ਨੇ ਆਪਣੇ ਕਜ਼ਨ ਵਰਿੰਦਰ ਨੂੰ ਪੰਜਾਬੀ ਫਿਲਮਾਂ 'ਚ ਮੁਤਾਰਫ ਕਰਾਉਣ ਦਾ ਫੈਸਲਾ ਕੀਤਾ ਹੈ। ਧਰਮਿੰਦਰ ਨੇ ਇੱਕ ਪੰਜਾਬੀ ਫਿਲਮ ਬਣਾਈ ਔਰ ਉਸ ਦਾ ਨਾਂ ਸੀ ਤੇਰੀ ਮੇਰੀ ਇੱਕ ਜਿੰਦੜੀ। ਇਹ ਫਿਲਮ ਬਹੁਤ ਹੀ ਕਾਮਯਾਬ ਰਹੀ, ਜਿਸ ਤਰ੍ਹਾਂ ਇਧਰ ਮੋਲਾ ਜੱਟ ਕਾਮਯਾਬ ਹੋਈ ਇਸੇ ਤਰ੍ਹਾਂ ਉਹ ਵੀ ਫਿਲਮ ਬਹੁਤ ਕਾਮਯਾਬ ਹੋਈ ਔਰ ਵਰਿੰਦਰ ਉਹ ਇੰਡੀਅਨ ਪੰਜਾਬ ਦਾ ਸੁਲਤਾਨ ਰਈ ਬਣ ਗਿਆ। ਯਾਨੀ ਕਿ ਜਿਸ ਤਰ੍ਹਾਂ ਪਾਕਿਸਤਾਨ ਦੇ ਅੰਦਰ ਸੁਲਤਾਨ ਰਈ ਮਸ਼ਹੂਰ ਸੀ, ਇਸੇ ਤਰ੍ਹਾਂ ਉਹ ਵੀ ਇੰਡੀਆ ਦੇ ਅੰਦਰ ਮਸ਼ਹੂਰ ਹੋ ਗਿਆ। ਨਾਜ਼ਰੀਨ, ਉਸ ਤੋਂ ਬਾਅਦ ਉਹਨੇ ਬੇਸ਼ੁਮਾਰ ਫਿਲਮਾਂ 'ਚ ਕੰਮ ਕੀਤਾ, ਬਹੁਤ ਸਾਰੀਆਂ ਕਾਮਯਾਬੀਆਂ ਸਮੇਟੀਆਂ ਔਰ ਇੱਕ ਇੰਡੀਆ ਦੇ ਅੰਦਰ ਇੱਕ ਟ੍ਰੈਂਡ ਸੈੱਟ ਹੋ ਗਿਆ ਜਿਸ ਤਰ੍ਹਾਂ ਕਿ ਜੱਟ ਔਰ ਜੱਟ ਉੱਤੇ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਗਈਆਂ ਜਿਨ੍ਹਾਂ 'ਚ ਸੀ ਜੀ ਯਾਰੀ ਜੱਟ ਦੀ, ਜੱਟ ਤੇ ਜ਼ਮੀਨ, ਜੱਟ ਦਾ ਗੰਡਾਸਾ, ਹਕੂਮਤ ਜੱਟ ਦੀ, ਜੋੜ ਜੱਟ ਦਾ ਔਰ ਇਸੇ ਤਰ੍ਹਾਂ ਬੇਸ਼ੁਮਾਰ ਫਿਲਮਾਂ ਇਸ ਮੌਜੂ ਤੇ ਬਣਾਈਆਂ ਗਈਆਂ। ਨਾ ਸਿਰਫ ਵਰਿੰਦਰ ਪੰਜਾਬ ਦਾ ਸੁਲਤਾਨ ਰਈ ਸਾਬਤ ਹੋਇਆ ਬਲਕਿ ਜਿਸ ਤਰ੍ਹਾਂ ਪਾਕਿਸਤਾਨ ਦੇ ਅੰਦਰ ਸੁਲਤਾਨ ਰਈ ਨੂੰ ਕਤਲ
ਰਾਤ ਦੇ ਅੰਧੇਰੇ ਵਿੱਚ ਕਤਲ ਕੀਤਾ ਗਿਆ ਹੈ ਔਰ ਅੱਜ ਤੱਕ ਸੁਲਤਾਨ ਰਾਏ ਦੇ ਕਾਤਲਾਂ ਦਾ ਕੋਈ ਪਤਾ ਨਹੀਂ ਚੱਲਿਆ। ਇਸੇ ਤਰ੍ਹਾਂ ਸੈੱਟ ਦੇ ਉੱਤੇ ਸ਼ੂਟਿੰਗ ਦੇ ਦੌਰਾਨ ਰਾਤ ਨੂੰ ਵਰਿੰਦਰ ਨੂੰ ਵੀ ਸੈੱਟ ਤੇ ਗੋਲੀ ਮਾਰ ਦਿੱਤੀ ਗਈ ਔਰ ਉਹਦੇ ਕਾਤਲਾਂ ਦਾ ਵੀ ਅੱਜ ਤੱਕ ਕੋਈ ਪਤਾ ਨਹੀਂ ਚੱਲਿਆ। ਤੇ ਨਾਜ਼ਰੀਨ, ਇਸ ਤੋਂ ਇਹ ਲੱਗਦਾ ਕਿ ਲੋਕ ਸੁਲਤਾਨ ਰਾਏ ਤੋਂ ਕਿਤਨੇ ਮੁਤਾਸਰ ਸਨ, ਜੱਟ ਦੇ ਨਾਂ ਤੋਂ ਕਿਤਨੇ ਮੁਤਾਸਰ ਸਨ ਕਿ ਮੋਲਾ ਜੱਟ ਬਣਨ ਤੋਂ ਬਾਅਦ ਇੰਡੀਆ ਦੇ ਅੰਦਰ ਵੀ ਜੱਟ ਦੇ ਨਾਮ ਤੇ ਬੇਸ਼ੁਮਾਰ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ। ਨਾਜ਼ਰੀਨ, ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ, ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ। ਤੁਹਾਡਾ ਬਹੁਤ ਸ਼ੁਕਰੀਆ।